ਆਮ ਇੰਤਖਾਬਾਤ 90 ਦਿਨਾਂ ਦੇ ਵਿੱਚ ਨਹੀਂ ਹੋ ਸਕਦੇ। ਇਲੈਕਸ਼ਨ ਕਮਿਸ਼ਨ ਨੇ ਹੱਥ ਖੜੇ ਕਰ ਦਿੱਤੇ। ਮੁਲਕ ਭਰ ਦੇ ਵਿੱਚ ਨਵੀਆਂ ਹਲਕਾ ਬੰਦੀਆਂ ਕਰਾਉਣ ਦਾ ਸ਼ਡਿਊਲ ਜਾਰੀ ਕਰ ਦਿੱਤਾ। ਮੁਲਕ ਦੀ ਰਾਜਧਾਨੀ ਦੇ ਵਿੱਚ ਦੋ ਵੱਡਿਆਂ ਦੀ ਲੰਬੀ ਮੁਲਾਕਾਤ, ਵੱਡੀ ਤਬਦੀਲੀ ਆਉਣ ਨੂੰ ਤਿਆਰ। ਜਸਟਿਸ ਕਾਜ਼ੀ ਫਾਇਜ਼ ਈਸਾ ਦੀ ਐਂਟਰੀ, ਇਲੈਕਸ਼ਨ ਕਮਿਸ਼ਨ ਦਾ ਫੈਸਲਾ ਕਿੰਨਾ ਠੀਕ ਤੇ ਕਿੰਨਾ ਗਲਤ। ਨਿਗਰਾਨ ਵਜ਼ੀਰ ਆਜ਼ਮ ਦੀ ਨਿਗਰਾਨ ਟੀਮ ਵੀ ਮੈਦਾਨ ਵਿੱਚ ਆ ਗਈ। ਪੀਡੀਐਮ ਹਕੂਮਤ ਦੇ ਸਪੇਅਰ ਪਾਰਟਸ ਨਿਗਰਾਨ ਕਾਬੀਨਾ ਦੇ ਵਿੱਚ ਵੀ ਨਜ਼ਰ ਆਉਣਗੇ। ਪੀਟੀਆਈ ਇਮਰਾਨ ਖਾਨ ਦੇ ਕੜੇ ਨਾਕਦ ਹਫੀਜ਼ੁੱਲਾ ਨਿਆਜ਼ੀ ਨੇ ਕਪਤਾਨ ਦੇ ਹਵਾਲੇ ਨਾਲ ਵੱਡੀ ਪੇਸ਼ਗੋਈ ਕਰ ਦਿੱਤੀ। ਸ਼ਹਬਾਜ਼ ਬਾ ਮੁਕਾਬਲਾ ਨਵਾਜ਼, ਕੌਣ ਕਿਸ ਦੀ ਅੱਖ ਦਾ ਵੱਡਾ ਤਾਰਾ। ਇਹ ਨੇ ਉਹ ਮੁੱਦੇ ਜਿਨ੍ਹਾਂ ਦੇ ਉੱਤੇ ਅੱਜ ਦੇ ਇਸ ਵਲੌਗ ਦੇ ਵਿੱਚ ਤੁਹਾਡੇ ਨਾਲ ਚਰਚਾ ਕਰਾਂਗੇ। ਮੈਂ ਹਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਬਾਊ ਸਨਫੀਦੁਰ ਰਹਿਮਾਨ ਜਾਟ ਤੇ ਤੁਸੀਂ ਵੇਖ ਰਹੇ ਹੋ YouTube ਤੇ Facebook ਚੈਨਲ ਪੰਜਾਬੀ ਨਿਊਜ਼। ਸਭ ਤੋਂ ਪਹਿਲੇ ਗੱਲ ਕਰ ਲੈਂਦੇ ਹਾਂ ਇਮਰਾਨ ਖਾਨ ਦੇ ਚਚੇਰੇ ਵੀਰ ਹਫੀਜ਼ੁੱਲਾ ਨਿਆਜ਼ੀ ਦੀ। ਹਫੀਜ਼ੁੱਲਾ ਨਿਆਜ਼ੀ ਨੇ ਸੀਨੀਅਰ ਸਾਫੀ ਅਜਮਲ ਜਾਮੀ ਦੇ ਨਾਲ ਗੱਲ ਕਰਦਿਆਂ ਆਖਿਆ ਕਿ ਮੈਂ 5-6 ਸਾਲ ਪਹਿਲੇ ਜਿਹੜਾ ਦੱਸ ਦਿੱਤਾ ਸੀ ਕਿ ਵਜ਼ੀਰ ਆਜ਼ਮ ਬਣਨ ਤੋਂ ਬਾਅਦ ਐਸਟੈਬਲਿਸ਼ਮੈਂਟ ਨਵਾਜ਼ ਸ਼ਰੀਫ ਤੇ ਮਰਹੂਮਾ ਬੇਨਜ਼ੀਰ ਭੁੱਟੋ ਨੂੰ ਭੁੱਲ ਜਾਣਗੀ। ਇਮਰਾਨ ਖਾਨ ਬਹੁਤ ਦਲੇਰ ਆਦਮੀ ਹੈ ਤੇ ਸਰਪ੍ਰਾਈਜ਼ ਦੇਗਾ। ਮਜ਼ਬੂਤ ਅਸਾਬ ਦਾ ਮਾਲਕ ਹੈ ਤੇ ਜੇਲ੍ਹ ਦੇ ਵਿੱਚ ਉਹਨੂੰ ਨਹੀਂ ਤੋੜਿਆ ਜਾ ਸਕਦਾ, ਬਲਕਿ ਉਹ ਪਹਿਲੇ ਤੋਂ ਜ਼ਿਆਦਾ ਦਲੇਰ ਤੇ ਬਹਾਦਰ ਬਣ ਜਾਏਗਾ। ਉਹਨਾਂ ਦਾ ਆਖਣਾ ਸੀ ਕਿ ਤਹਿਰੀਕ ਇਨਸਾਫ ਨੂੰ ਇਲੈਕਸ਼ਨ ਤੋਂ ਦੂਰ ਰੱਖ ਕੇ ਜਾਂ ਉਹਦੇ ਉੱਤੇ ਪਾਬੰਦੀ ਲਾ ਕੇ ਖਾਨ ਦੀ ਸਿਆਸਤ ਖਤਮ ਨਹੀਂ ਕੀਤੀ ਜਾ ਸਕਦੀ। ਉਹਦੀ ਸਿਆਸਤ ਇੱਕੋ ਸੂਰਤ ਦੇ ਵਿੱਚ ਮੁੱਕ ਸਕਦੀ ਹੈ ਤੇ ਉਹ ਹੈ ਮੌਤ। ਲੱਗਦਾ ਤੇ ਨਹੀਂ, ਲੇਕਿਨ ਅਗਰ ਖੁਦਾ ਨਾ ਖਾਸਤਾ ਇਸ ਤਰ੍ਹਾਂ ਦੀ ਕੋਈ ਸੂਰਤ ਹਾਲ ਹੋਈ ਤੇ ਮੁਲਕ ਦੇ ਹਾਲਾਤ ਬਹੁਤ ਖਰਾਬ ਹੋਣਗੇ। ਤੇ ਮੈਨੂੰ ਖਦਸ਼ਾ ਹੈ ਕਿ ਇਮਰਾਨ ਖਾਨ ਦੀ ਸਿਆਸਤ ਖਤਮ ਕਰਦਿਆਂ ਮੁਲਕ ਦੇ ਵਿੱਚ ਮਾਰਸ਼ਾਲਾ ਨਾ ਲੱਗ ਜਾਵੇ। ਇਲੈਕਸ਼ਨ ਨੂੰ 90 ਦਿਨਾਂ ਤੋਂ ਅੱਗੇ ਲੈ ਕੇ ਜਾਣਾ ਇਸੇ ਪਲਾਨ ਦਾ ਹਿੱਸਾ ਹੈ। ਦੂਸਰੀ ਜਿਹੜੀ ਅਹਿਮ ਖਬਰ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਹਵਾਲੇ ਦੇ ਨਾਲ ਹੈ। ਇਲੈਕਸ਼ਨ ਕਮਿਸ਼ਨ ਨੇ ਮੁਲਕ ਦੇ ਵਿੱਚ ਆਮ ਇੰਤਖਾਬਾਤ ਦੇ ਮਾਮਲੇ ਤੇ ਹੱਥ ਖੜੇ ਕਰਦਿਆਂ ਆਖਿਆ ਹੈ ਕਿ 90 ਦਿਨਾਂ ਦੇ ਵਿੱਚ ਚੁਣਾਵ ਮੁਮਕਿਨ ਨਹੀਂ ਹੈ। 14 ਦਸੰਬਰ ਤੱਕ ਹਲਕਾ ਬੰਦੀਆਂ ਕਰਨ ਦਾ ਸ਼ਡਿਊਲ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸਲਾਮਾਬਾਦ ਦੇ ਵਿੱਚ ਚੀਫ ਜਸਟਿਸ ਉਮਰ ਅਤਾ ਬੰਦਿਆਲ ਦੇ ਨਾਲ ਚੀਫ ਇਲੈਕਸ਼ਨ ਕਮਿਸ਼ਨਰ ਨੇ 2 ਦਿਨ ਪਹਿਲੇ ਸੁਪਰੀਮ ਕੋਰਟ ਦੇ ਵਿੱਚ 2 ਘੰਟੇ ਦੀ ਜਿਹੜੀ ਲੰਬੀ ਮੁਲਾਕਾਤ ਕੀਤੀ ਹੈ ਤੇ ਉਸ ਦੇ ਵਿੱਚ ਜਿਹੜਾ ਆਮ ਇੰਤਖਾਬਾਤ ਦੇ ਮਾਮਲੇ ਦੇ ਉੱਤੇ ਗੁਫ਼ਤਗੂ ਕੀਤੀ ਗਈ ਹੈ। ਇਲੈਕਸ਼ਨ ਕਮਿਸ਼ਨਰ ਨੂੰ ਮੁਲਕ ਦੇ ਵਿੱਚ 90 ਦਿਨਾਂ ਦੇ ਵਿੱਚ ਇਲੈਕਸ਼ਨ ਕਰਾਉਣ ਦਾ ਆਖਿਆ ਗਿਆ ਹੈ, ਪਰ ਚੀਫ ਇਲੈਕਸ਼ਨ ਕਮਿਸ਼ਨਰ ਨੇ ਆਪਣੀ ਮਜਬੂਰੀਆਂ ਬਾਰੇ ਦੱਸਦਿਆਂ ਆਖਿਆ ਹੈ ਕਿ ਮਰਦਮਸ਼ੁਮਾਰੀ ਕਨਫਰਮ ਹੋ ਗਈ ਹੈ। ਇਸ ਵਾਸਤੇ ਨਵੀਂ ਮਰਦਮਸ਼ੁਮਾਰੀ ਦੇ ਮੁਤਾਬਕ ਹੀ ਮੁਲਕ ਦੇ ਵਿੱਚ ਇਲੈਕਸ਼ਨ ਹੋਣਗੇ। ਤੇ ਹੁਣ ਗੱਲ ਕਰ ਲੈਂਦੇ ਹਾਂ ਨਿਗਰਾਨ ਕਾਬੀਨਾ ਦੀ। ਨਿਗਰਾਨ ਵਜ਼ੀਰ ਆਜ਼ਮ ਦੀ ਨਿਗਰਾਨ ਵਫਾਕੀ ਕਾਬੀਨਾ ਨੇ ਹਲਫ ਉਠਾਉਣ ਤੋਂ ਬਾਅਦ ਮੋਰਚੇ ਸੰਭਾਲ ਲਏ ਨੇ। ਸਾਬਕ ਸੈਕਟਰੀ ਖਾਰਜਾ ਜਲੀਲ ਅਬਾਸ ਜਲਾਨੀ ਨੂੰ ਨਿਗਰਾਨ ਵਜ਼ੀਰ ਆਜ਼ਮ ਲਾਇਆ ਗਿਆ ਹੈ। ਜਲੀਲ ਅਬਾਸ ਜਲਾਨੀ ਇੱਕ ਤਜਰਬਾਕਾਰ ਸਫਾਰਤਕਾਰ ਨੇ ਤੇ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਕੰਮ ਕਰਨ ਦਾ ਤਜਰਬਾ ਰੱਖਦੇ ਨੇ। ਸਰਫਰਾਜ਼ ਭੁਗਟੀ ਜਿਹੜੇ ਨੇ ਪਹਿਲੇ ਬਲੋਚਿਸਤਾਨ ਦੇ ਵਜ਼ੀਰ ਦਾਖਲਾ ਰਹਿ ਚੁੱਕੇ ਨੇ। ਸ਼ਮਸ਼ਾਦ ਅਖਤਰ ਨੇ ਖਜ਼ਾਨੇ ਦੀ ਚਾਬੀ ਸੰਭਾਲ ਲਈ ਹੈ ਤੇ ਸ਼ਮਸ਼ਾਦ ਅਖਤਰ ਇੱਕ ਮਾਰੇ ਮਾਸ਼ੀਆਤ ਨੇ ਤੇ ਇਸ ਤੋਂ ਪਹਿਲੇ ਜਿਹੜਾ ਗਵਰਨਰ ਸਟੇਟ ਬੈਂਕ ਵੀ ਰਹਿ ਚੁੱਕੀਆਂ ਨੇ। ਲੈਫਟੀਨੈਂਟ ਜਨਰਲ ਰਿਟਾਇਰਡ ਅਨਵਰ ਅਲੀ ਹੈਦਰ ਨੇ ਵਜ਼ਾਰਤ ਦਫਾ ਦਾ ਮੋਰਚਾ ਸੰਭਾਲਿਆ ਤੇ ਮੁਲਕ ਦੇ ਦਫਾ ਜਿਹੜਾ ਉਹ ਮਜ਼ਬੂਤ ਕਰਨਗੇ। ਮਰੂਫ ਸਹਾਫੀ ਮੁਰਤਜ਼ਾ ਸੁਲੰਗੀ ਵਜ਼ੀਰ ਇਤਲਾਤ ਬਣ ਗਏ ਨੇ। ਉਹ ਇੱਕ ਮੰਜੇ ਹੋਏ ਸਹਾਫੀ ਨੇ ਤੇ ਰੇਡੀਓ ਪਾਕਿਸਤਾਨ ਦੇ ਡੀਜੀ ਵੀ ਰਹਿ ਚੁੱਕੇ ਨੇ। ਡਾਕਟਰ ਨਦੀਮ ਜਾਨ ਵਜ਼ੀਰ ਸਿਹਤ, ਡਾਕਟਰ ਉਮਰ ਸੈਫ ਵਜ਼ੀਰ IT, ਅਨੀਕ ਅਹਿਮਦ ਨੂੰ ਵਜ਼ਾਰਤ ਮਜ਼ਹਬੀ ਅਮੂਰ ਦਿੱਤੀ ਗਈ ਹੈ। ਸਨਅਤਕਾਰ ਗੋਹਰ ਇਜਾਜ਼ ਨੂੰ ਸਨਅਤ ਤੇ ਤਜਾਰਤ ਦਾ ਵਜ਼ੀਰ ਮੁਕਰਰ ਕੀਤਾ ਗਿਆ ਹੈ। ਇੱਕ ਤਜਰਬਾਕਾਰ ਬਿਜ਼ਨਸਮੈਨ ਨੇ ਉਮੀਦ ਹੈ ਕਿ ਉਹ ਆਪਣੀ ਸਲਾਹੀਅਤਾਂ ਆਪਣੇ ਬਿਜ਼ਨਸ ਤੋਂ ਬਾਅਦ ਮੁਲਕ ਦੀ ਤਰੱਕੀ ਵਾਸਤੇ ਵੀ ਇਸਤੇਮਾਲ ਕਰਨਗੇ। ਨਿਗਰਾਨ ਕਾਬੀਨਾ ਬਿਊਰੋਕਰੇਟਸ ਤੇ ਮੰਜੇ ਹੋਏ ਪ੍ਰੋਫੈਸ਼ਨਲਸ ਤੇ ਮੁਸ਼ਤਮਿਲ ਹੈ। ਦੇਖਦੇ ਹਾਂ ਕਿ ਇਹ ਆਵਾਮ ਦੀ ਉਮੀਦਾਂ ਦੇ ਉੱਤੇ ਕਿੰਨਾ ਪੂਰਾ ਉਤਰਦੇ ਨੇ। ਦੂਜੇ ਪਾਸੇ ਸਾਬਕ ਵਜ਼ੀਰ ਇਤਲਾਤ ਫਰਦੋਸ ਆਸ਼ਿਕ ਅਵਾਨ ਨੇ ਇਲਜ਼ਾਮ ਲਾਇਆ ਹੈ ਕਿ ਜਿਹੜੀ ਮੌਜੂਦਾ ਨਿਗਰਾਨ ਵਫਾਕੀ ਕਾਬੀਨਾ ਹੈ ਇਹ PDM ਦਾ ਸਪੇਅਰ ਪਾਰਟਸ ਨੇ। ਇਸ ਦੇ ਵਿੱਚ ਉਹਨਾਂ ਨੇ ਆਦ ਚੀਮਾ ਤੇ ਸਰਫਰਾਜ਼ ਭੁਗਟੀ ਵੱਲ ਇਸ਼ਾਰਾ ਕਰਦਿਆਂ ਹੋਇਆ ਜਿਹੜਾ ਦੱਸਿਆ ਹੈ ਕਿ ਇਸ ਦੇ ਵਿੱਚ ਜਿਹੜੇ ਲੋਕ ਨੇ ਉਹ ਜ਼ਿਆਦਾਤਰ PDM ਜਮਾਤਾਂ ਦੇ ਦਿੱਤੇ ਗਏ ਨਾਂ ਨੇ। ਬੰਗ ਸਿਆਸਤਦਾਨ GDA ਦੀ ਰਹਿਨੁਮਾ ਸਾਇਰਾ ਬਾਨੋ ਨੇ
ਨਵਾਜ਼ ਸ਼ਰੀਫ ਤੇ ਸ਼ਹਬਾਜ਼ ਸ਼ਰੀਫ ਦੋਵਾਂ ਵਿੱਚੋਂ ਦੱਸ ਦਿੱਤਾ ਹੈ ਕਿ ਕੌਣ ਕਿਹੜਾ ਐਸਟੈਬਲਿਸ਼ਮੈਂਟ ਦੀ ਅੱਖ ਦਾ ਤਾਰਾ ਹੈ। ਸ਼ਹਬਾਜ਼ ਸ਼ਰੀਫ ਨੇ ਆਪ ਵੀ ਕੁਝ ਦਿਨ ਪਹਿਲਾਂ ਇੱਕ ਖਿਤਾਬ ਦੇ ਵਿੱਚ ਆਖਿਆ ਸੀ ਕਿ ਉਹ ਵਾਕਿਆ ਹੀ ਐਸਟੈਬਲਿਸ਼ਮੈਂਟ ਦੀ ਅੱਖ ਦਾ ਤਾਰਾ ਨੇ। ਉਹਨਾਂ ਦਾ ਆਖਣਾ ਸੀ ਕਿ ਮੁਹੱਬਤ ਦੀ ਨਜ਼ਰ ਕਦੀ ਸੱਜੇ ਪਾਸੇ ਪੈਂਦੀ ਹੈ ਤੇ ਕਦੀ ਖੱਬੇ ਪਾਸੇ। ਜਦੋਂ ਇਹ ਨਜ਼ਰ ਕਿਸੇ ਇੱਕ ਉੱਤੇ ਟਿਕ ਜਾਏਗੀ ਉਸ ਟਾਈਮ ਮੁਲਕ ਦੇ ਵਿੱਚ ਇੰਤਖਾਬਾਤ ਹੋ ਜਾਣਗੇ। ਜੀ ਨਾਜ਼ਰੀਨ, ਲੱਗ ਇਹੀ ਰਿਹਾ ਕਿ ਇਲੈਕਸ਼ਨ ਕਮਿਸ਼ਨ ਦੇ ਐਲਾਨ ਤੋਂ ਬਾਅਦ ਮੁਲਕ ਦੇ ਵਿੱਚ ਨਵੀਂ ਜਿਹੜੀਆਂ ਹਲਕਾ ਬੰਦੀਆਂ ਹੋਣਗੀਆਂ ਤੇ ਹਲਕਾ ਬੰਦੀਆਂ ਦੇ ਵਿੱਚ ਜਿਹੜਾ ਕਮੋ ਬੇਸ਼ ਕੋ 4 ਮਹੀਨੇ ਲੱਗਣਗੇ। 4 ਮਹੀਨਿਆਂ ਤੋਂ ਬਾਅਦ ਜਿਹੜਾ ਮੁਲਕ ਦੇ ਵਿੱਚ ਆਮ ਇੰਤਖਾਬਾਤ ਦਾ ਜਿਹੜਾ ਮਹੀਨਾ ਬਣੇਗਾ ਉਹ ਜਿਹੜਾ ਉਹ ਮਾਰਚ ਬਣੇਗਾ। 15 ਮਾਰਚ ਦੇ ਆਸ-ਪਾਸ ਮੁਲਕ ਦੇ ਵਿੱਚ ਆਮ ਇੰਤਖਾਬਾਤ ਹੋਣਗੇ। ਇਸ ਦੇ ਨਾਲ ਹੀ ਬਾਊ ਸਨਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ YouTube ਤੇ Facebook ਚੈਨਲ ਪੰਜਾਬੀ ਨਿਊਜ਼। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਲਾਈਕ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਨਾ ਭੁੱਲੋ ਤੇ ਬੈਲ ਆਈਕਨ ਦੇ ਉੱਤੇ ਲਾਜ਼ਮੀ ਪ੍ਰੈਸ ਕਰੋ ਤਾਂ ਕਿ ਸਾਡੀ ਕੋਈ ਵੀ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਸਕੇ। ਅੱਲਾ ਨਿਗਹਿਬਾਨ।